कुंदन सिंह जी ना हम्म, ऐसा भी मैं आपा मंजियां डाइयां ने इत्थे पिपल होना सी बड़ा दा अच्छा ते मंजियां डाइयां होना कोई गल होनी उन्हें आखना साडियां जड़ां जमीन दे पताल विच खूबियां ने कौन पट सकदा ओ कोई पट सकदा किसी ताकत है नहीं इन्हें गया यतीम जाने यतीम जाने जे तो नहीं ना करदा ना जा उन्हें आ इब्राहिम जमीन मेरी तुसी बाह दे पै जे जो होए दा खादी जाए मैं तेरे को कुछ नहीं लैंदा मज्जां मेरियां तुहाडे सपुर्द अल्लाह सपुर्द इन्हां नूं पीती जाओ अच्छा ते जे मैं आ गया तुहाडे कोल ले ला जे ना आ गया मैं तुहानूं बख्श यार ओदा ना सारियां कौमां इक दूजे दी हमदर्दी करदियां हाँ खैर खाई बिल्कुल करदियां ते जिथे खैर खाई होवे ना उत्थे कमी कोई नहीं हुंदी कमी देर दिमाग के लोग बैठे सी हिंदू सिख रल के अंग्रेज सियाणा भी उन्हें आख्या भी जो घर दे जी मुखालफ हो जाण फिर बड़े बने ताकत कोई नहीं रह जाए मैं तो बड़ी खुशी हुई भी सिख भाई साडे मत्थे लगे हाँ मेरा किन्ने साल हो गए साडे कोल इत्थे कोई नहीं सिख तां मेरा भी साडा गुआंढी आवे गवांढी आ लेकिन कोई नहीं है पंजाबी लहर वेख रहे सारे ही ਸਰੋਤਿਆਂ ਨੂੰ बहुत सारा सलाम ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਪੰਜਾਬ ਦੀ ਸਾਂਝ, ਪੰਜਾਬ ਦੇ ਰੰਗ ਔਰ ਪੰਜਾਬ ਦੀਆਂ ਮਾਣ ਮੱਤੀਆਂ ਸ਼ਖਸੀਅਤਾਂ ਆਪ ਜੀ ਦੇ ਰੂਬਰੂ ਕਰੀਦੇ। ਇਹਦੇ ਵਿੱਚ ਹੀ ਅਸੀਂ ਕੁਝ ਐਸੀਆਂ ਰੂਹਾਂ ਜਿਨ੍ਹਾਂ ਨੇ ਅਨ ਵੰਡਿਆ ਪੰਜਾਬ ਵੇਖਿਆ ਉਹ ਰੂਹਾਂ ਵੀ ਆਪ ਜੀ ਦੇ ਰੂਬਰੂ ਕਰੀਦੀ ਹੈ। ਸੋ ਇਸ ਵੇਲੇ ਅਸੀਂ ਬੈਠੇ ਸੀ ਜ਼ਿਲ੍ਹਾ ਕਸੂਰ ਦੇ ਇੱਕ ਪਿੰਡ ਦੇ ਵਿੱਚ। ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਾਬਾ ਜੀ की हाल चाल ने? ठीक हो? तबीयत से ठीक जे? ना की ताड़ा? मोहम्मद इसहाक। तुहाडे वालिद साहब दा की नाम जे? मियां अल्लाह दिता। दादा जी दा नाम याद? की नाम सी? मियां रमजान। अच्छा बुजुर्गो आपां जिथे बैठे हैं ए थां दा की नाम, जगह दा की नाम जी? चक कुंदन सिंह वाला। हां जी। अच्छा क्या आखिया खूह नूं? हां ए कुंदन सिंह जट दा खूह सी। कुंदन सिंह जट दा खूह सी। ठीक हो गया। ते ए अपना खुडियां इहदे लागे पिंड खुडियां? हां जी। अच्छा जिला किहड़ा है? जिला कसूर। जिला कसूर। अच्छा तुसीं इत्थे दे वसिंदे हो कि उधरों आए हो? हां जी सन 47 च ਅਸੀਂ ਇੱਥੇ ਆਏ ਸੀ। ਇੱਥੇ ਸੀਗੇ। ਅੱਛਾ ਇਹ ਚਾਹ ਕੁੰਦਨ ਸਿੰਘ ਵਾਲੇ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? ਖੂਹ ਹੀ ਨੇ ਆਲੇ ਦੁਆਲੇ ਖੂਹ ਹੀ ਨੇ। ਕਿਹੜੇ ਕਿਹੜੇ ਖੂਹ ਵੱਜਦੇ ਆ? ਪਹਿਲੇ ਨੰਬਰ ਤੇ ਇਹਦਾ ਭਰਾ ਜਿਹੜਾ ਉਹ ਠਾਕਰ ਸਿੰਘ ਉਹਦਾ ਖੂਹ ਆ ਉਹ ਸਾਹਮਣੇ। ਅੱਛਾ ਉਹਦੇ ਤੋਂ ਅੱਗੇ ਠੋਕਿਆਂ ਵਾਲਾ ਖੂਹ ਉਹ ਵੀ ਸਿੱਖਾਂ ਦਾ ਸੀ। ਟੋਕਿਆਂ ਵਾਲਾ ਖੂਹ? ਠੋਕਿਆਂ ਵਾਲਾ ਖੂਹ। ਅੱਛਾ ਠੋਕਿਆਂ ਵਾਲਾ ਉਹ ਬਦਮਾਸ਼ ਸੀ। ਅੱਛਾ ਖੁੰਡੇ ਬੜੇ ਠੋਕਦੇ ਸੀ। ਅੱਛਾ ਉਹਨਾਂ ਨੇ ਠੋਕੇ ਆਖਦੇ ਤਾਂ ਠੋਕੇ ਵਾਲਾ ਖੂਹ ਬਣ ਗਿਆ। ਠੀਕ ਹੋ ਗਿਆ। ਅੱਛਾ ਹੋਰ ਪਾਸੇ ਹੈਗਾ ਨਿਹੰਗ ਵਾਲਾ ਖੂਹ। ਸਾਵਣ ਪਾਦੇ ਸਿੱਖ ਨਿਹੰਗ ਹੋ ਜਾਂਦੇ ਸੀ। ਅੱਛਾ ਉਹ ਨਿਹੰਗ ਹੋ ਗਏ ਸੀ। ਠੀਕ ਹੋ ਗਿਆ। ਹਾਂਜੀ। ਅੱਛਾ ਹੋਰ ਇਹ ਨਾਲ ਚੰਦਾ ਸਿੰਘ ਵਾਲਾ ਖੂਹ ਇੱਥੇ। ਚੰਦਾ ਸਿੰਘ ਵਾਲਾ ਖੂਹ। ਅੱਛਾ ਉਹ ਪਿੱਛੋਂ ਨੱਥੂ ਕੋ ਪਿੰਡ ਹੈਗਾ ਮਾਝੇ। ਅੱਛਾ ਉਹ ਮਾਲਕ ਉੱਥੋਂ ਦੇ ਸੀ। ਅੱਛਾ ਇਹ ਉਹਨਾਂ ਹਿੱਸੇ ਦਿੱਤੀ ਜ਼ਮੀਨ। ਅੱਛਾ ਸਹੀ ਹੋ ਗਿਆ। ਹਾਂਜੀ ਹੋਰ ਕਿਹੜੇ ਕਿਹੜੇ ਖੂਹ ਨੇ? ਹੋਰ ਅੱਗੇ ਗਿਆ ਇੱਕ ਢਿੱਲੂਆਂ ਵਾਲਾ ਖੂਹ। ਢਿੱਲੂਆਂ ਵਾਲਾ ਖੂਹ। ਦਿੱਲੂ ਵਾਲਾ ਖੂਹ। ਅੱਛਾ 6 ਹੋ ਗਏ। ਹਾਂਜੀ ਹੋਰ ਜਨਾਬ ਇੱਥੇ ਗਿਆ ਸੀ ਬਿਸ਼ਨ ਸਿੰਘ ਨੰਬਰਦਾਰ ਦਾ ਖੂਹ। ਬਿਸ਼ਨ ਸਿੰਘ ਨੰਬਰਦਾਰ ਉਹ ਨੰਬਰਦਾਰ ਸੀ। ਅੱਛਾ ਅੱਗੇ ਬਾਬਿਆਂ ਵਾਲਾ ਖੂਹ ਨਾਲ ਪਰਾਂ। ਬਾਬਿਆਂ ਵਾਲਾ ਖੂਹ। ਅੱਛਾ ਉਹ ਬਾਵੇ ਸੀ ਲੋਕ ਤੁਹਾਡੇ ਬਾਵੇ ਉਹਨਾਂ ਨੇ ਬਾਬਿਆਂ ਵਾਲਾ ਖੂਹ। ਅੱਛਾ ਤੇ ਹੋਰ ਇੱਕ ਅੱਗੇ ਇੱਥੇ ਹੈਗਾ ਪਿੱਪਲ ਵਾਲਾ ਖੂਹ। ਅੱਗੇ ਉਹ ਵੀ ਸਿੱਖਾਂ ਦਾ ਸੀ। ਪਿੱਪਲ ਵਾਲਾ ਖੂਹ। ਹਾਂਜੀ ਅੱਗੇ ਗਾਗੜੀਆਂ ਵਾਲਾ ਖੂਹ। ਅੱਛਾ ਆਸ ਪਾਸੇ ਕਲੇਰਾਂ ਵਾਲਾ ਖੂਹ। ਅੱਛਾ ਇਹ ਖੁੱਡੀਆਂ ਦੇ ਹਲਕੇ ਵਿੱਚ ਇਹ ਸਿੱਖਾਂ ਦੇ ਪਿੰਡ ਖੂਹ ਸੀ। ਅੱਛਾ ਇੱਥੇ ਲਾਗੇ ਮੈਂ ਸੁਣਿਆ ਤੂਤਾਂ ਵਾਲਾ ਖੂਹ ਵੀ ਸੀ। ਤੂਤਾਂ ਵਾਲਾ ਨਾਲ ਸਾਡੇ। ਅੱਛਾ ਲਾਗੇ ਵਾਲਾ ਛੱਡਤਾ। ਹਾਂ ਇਹ ਮੈਂ ਭੁੱਲ ਗਿਆ। ਅੱਛਾ ਕਿੰਨੇ ਖੂਹ ਸੀਗੇ? ਇਹ ਮੈਂ ਤਕਰੀਬਨ 12-13 ਖੂਹ ਸੀ। ਇਹ ਖੂਹਾਂ ਦੀ ਸਾਡੀ ਵਾਈ ਜਿਹੜੀ ਸੀ ਖੂਹਾਂ ਦੀ ਪਾਣੀ ਨਾਲ ਹੁੰਦੀ ਸੀਗੀ? ਹਾਂਜੀ। ਅੱਛਾ ਨਹਿਰੀ ਪਾਣੀ ਇੱਥੇ ਮਤਲਬ ਨਹੀਂ ਹੈ? ਨਹਿਰੀ ਬਸ ਆਉਂਦਾ ਸੀ ਉਹ ਮਾਮੂਲੀ ਜਿਹਾ ਆਉਂਦਾ ਸੀ ਉਦੋਂ। ਅੱਛਾ ਖੂਹ ਸੇ ਨਹਿਰ ਰਲ ਕੇ ਫਸਲ ਪਕਾ ਦੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਇੱਥੇ ਜਿਹੜੇ ਪੁਰਾਣੇ ਸਿੱਖ ਰਹਿੰਦੇ ਸੀ ਵਸਿੰਦੇ ਜਿਹੜੇ ਸੀਗੇ ਉਹਨਾਂ ਦੇ ਕੋਈ ਯਾਦ ਆ ਇੱਥੇ ਕੌਣ ਕੌਣ ਰਹਿੰਦੇ ਸੀ? ਇੱਥੇ ਰਿਹਾਇਸ਼ੀ ਕੋਈ ਨਹੀਂ ਸਿਰਫ ਜਿਹੜਾ ਬਿਸ਼ਨ ਸਿੰਘ ਨੰਬਰਦਾਰ ਸੀ ਨਾ ਉਹ ਉੱਥੋਂ ਦਾ ਰਿਹਾਇਸ਼ੀ ਸੀ। ਉਹ ਰਿਹਾਇਸ਼ੀ ਆਪਣੇ ਚਾਹ ਖੂਹ ਦੇ ਉੱਤੇ ਰਿਹਾਇਸ਼ ਉਹਨੇ ਕੀਤੀ। ਅੱਛਾ
ਬਾਕੀ ਜਿਹੜਾ ਆ ਕੁੰਦਨ ਸਿੰਘ ਸੀ ਇਹਨੇ ਇੱਥੇ ਰਹਿਸ਼ ਕੀਤੀ। ਅੱਛਾ, ਜਿੱਥੇ ਆਪਾਂ ਬੈਠੇ ਹਾਂ। ਹਾਂਜੀ, ਉਹ ਠਾਕਰ ਸਿੰਘ ਵਾਲਾ ਸੀ, ਉਹਨੇ ਵੀ ਰਹਿਸ਼ ਕੀਤੀ। ਅੱਛਾ। ਉਹ ਪਿੱਪਲ ਸਾਹਮਣੇ ਉਹਨਾਂ ਦੇ ਹੱਥਾਂ ਨਾਲ ਲੱਗਾ ਜਿਹੜੇ ਖੜਾ ਉਹ ਹਾਂ 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 ਹਾਂ, ਬਿਲਕੁਲ ਬਿਲਕੁਲ। ਥੋੜਾ ਹੀ ਹੋਏ ਉਹ ਸਾਹਮਣੇ ਪਿੱਪਲ ਦੇਖੋ ਸਾਹਮਣੇ, ਬਿਲਕੁਲ ਵੇਖ ਲਿਆ ਬਜ਼ੁਰਗੋ। ਇਹ ਠਾਕਰ ਸਿੰਘ ਨੇ ਆਪਦੇ ਹੱਥਾਂ ਨਾਲ ਲਾਇਆ ਸੀ। ਵਾਹ ਜੀ ਵਾਹ। ਤੇ ਤੁਸੀਂ ਬਜ਼ੁਰਗੋ ਇੱਥੇ ਹੀ ਇੱਥੇ ਰਹਿੰਦੇ ਸੀ ਜਾਂ ਉੱਥੇ ਸ਼ਹਿਰ 'ਚ? ਨਹੀਂ, ਅਸੀਂ ਇੱਥੇ ਰਹਿੰਦੇ, ਇੱਥੇ ਹੀ ਰਹਿੰਦੇ ਸੀ ਸ਼ੁਰੂ ਤੋਂ? ਸਾਡੇ ਹੱਥੇ ਅਸੀਂ ਹੱਥੇ ਟੋਰੇ ਨੇ ਉਹ। ਅੱਛਾ, ਤੁਹਾਡੀ ਇਹਨਾਂ ਨਾਲ ਕਾਦੀ ਦੁਆ ਸਾਹਿਬ ਜ਼ਮੀਨ ਸਹੀ ਤੇ? ਅੱਛਾ, ਮਜ਼ਾਰੇ? ਹਾਂ, ਬੇਮਾਲਕ ਸਾਹਿਬ ਉਸ ਲਈ ਅਸੀਂ ਉਸ ਲਈ ਨਾ ਉਹਨਾਂ ਦੀ ਜ਼ਮੀਨ ਜਿਹੜੀ ਹਿੱਸੇ ਦੇ ਬਾਹਰ। ਅੱਛਾ, ਮਜ਼ਾਰੇ ਸੀ ਚੌਥੇ ਹਿੱਸੇ ਤੇ? ਹਾਂਜੀ, ਖੂਹ ਦਾ ਚੌਥਾ ਹਿੱਸਾ, ਨਹਿਰ ਦਾ ਤੀਸਰਾ। ਹਾਂ, ਨਹਿਰ ਦਾ ਤੀਸਰਾ, ਠੀਕ ਠੀਕ। ਤੁਹਾਡੀ ਉਮਰ ਕਿੰਨੀ ਹੈਗੀ ਹੈ? ਉਮਰ ਮੇਰੀ 93 ਸਾਲ। 93 ਸਾਲ, ਯਾਨੀ ਕਿ ਜਦੋਂ ਵੰਡ ਹੋਈ ਹੈ ਤੁਸੀਂ ਗੱਭਰੂ ਜਵਾਨ ਸੀ, 20 ਸਾਲ ਉਮਰ ਸੀ ਤੁਹਾਡੀ। ਠੀਕ ਹੈ। ਇਹ ਤੇ ਤੁਸੀਂ ਫਿਰ ਸਾਰੇ ਆਪਣੇ ਅੱਖੀ ਵੇਖੇ ਹੋਣੇ ਆ? ਅੱਖੀ ਵੇਖੇ ਜੀ। ਇਹ ਜੇ ਕੁੰਦਨ ਸਿੰਘ ਨੇ ਇਹਦੀਆਂ 2 ਬੀਵੀਆਂ ਸੀ। 2 ਬੀਵੀਆਂ, 2 ਵਿਆਹ ਕੀਤੇ? ਹਾਂ, ਇੱਕ ਜਿਹੜੀ ਨੇ ਉਹਦੀ ਪਹਿਲੀ ਜੋ ਔਲਾਦ ਨਹੀਂ ਸੀ ਹੋਈ, ਫਿਰ ਉਹਨੇ ਦੂਸਰੀ ਬੀਵੀ ਕੀਤੀ। ਅੱਛਾ। 4 ਮੱਝਾਂ ਇੱਥੇ ਰੱਖੀਆਂ, ਇੱਕ ਘੋੜੀ। ਅੱਛਾ। ਤੇ ਉਹਦੀ ਉਸ ਵੇਲੇ ਉਮਰ ਮੇਰਾ ਤਕਰੀਬਨ 100 ਸਾਲ। 100 ਸਾਲ ਸੀ? ਹਾਂ, ਠੀਕ ਹੋ ਗਿਆ। ਜਵਾਨ ਬੜਾ ਸੀ, ਇਹ ਬੂਹੇ ਜਿਹੜਾ ਉੱਚਾ ਸੀ। ਅੱਛਾ ਅੱਛਾ। ਇਹਦੇ ਹੋਰ ਰਿਸ਼ਤੇਦਾਰਾਂ 'ਚ ਕੌਣ ਕੌਣ ਸੀਗਾ? ਇਹਦਾ ਬਸ ਉਹ ਭਰਾ ਸੀ। ਅੱਛਾ, ਠਾਕੁਰ ਸਿੰਘ? ਠਾਕੁਰ ਸਿੰਘ। ਆ ਜਿਹੜਾ ਨਿੰਗਾ ਖੂਨ ਜੀ, ਇਹ ਵੀ ਇਹ ਰਕਬਾ ਇਹਨਾਂ ਦਾ ਇਕੱਠਾ ਸੀ ਪਹਿਲੇ। ਅੱਛਾ। 140 ਕਿੱਲੇ। ਅੱਛਾ, 140 ਕਿੱਲੇ ਸੀ। ਹਾਂਜੀ, ਫਿਰ ਇਹਨਾਂ ਨੇ ਵੰਡ ਪੈ ਗਈ ਨੇ ਜਿਸ ਵੇਲੇ। ਇਹ ਠਾਕਰ ਵਾਲਾ ਖੂਹ ਤਿਆਰ, ਕੁੰਦਨ ਸਿੰਘ ਵਾਲਾ ਇਹਨਾਂ ਨੂੰ ਆ ਗਿਆ, ਉਹ ਉਹਨਾਂ ਨੂੰ ਆ ਗਿਆ। ਅੱਛਾ। 70 ਕਿੱਲੇ ਪੈ ਰਹੀ ਉਹਦੀ ਜਿਹੜੀ 70 ਇੱਧਰ ਆ ਗਈ। 70 ਇੱਧਰ ਆ ਗਈ, ਠੀਕ। ਇਹਨਾਂ ਖੂਹ ਲਾ ਲਿਆ ਵੱਖ ਵੱਖ 2 ਭਰਾਵਾਂ ਨੇ। ਉਹ ਸੱਕਾ ਭਰਾ ਸੀ ਨਾ ਠਾਕਰ ਸਿੰਘ। ਠਾਕੁਰ ਸਿੰਘ ਦਾ ਭਰਾ ਸੀ? ਹਾਂ, ਤੇ ਉਹਨੇ ਬਦਮਾਸ਼ ਬੜਾ ਸੀ। ਅੱਛਾ, ਬਦਮਾਸ਼ ਸੀ। ਉਹਨੂੰ ਰਾਹ ਨਹੀਂ ਕਿਸੇ ਦਿੱਤਾ। ਇਹਨਾਂ ਭਰਾਵਾਂ ਨੂੰ ਵੀ ਰਾਹ ਨਹੀਂ ਸੀ ਦਿੱਤਾ ਜ਼ਮੀਨ ਵਿੱਚੋਂ। ਕਿਉਂਕਿ ਲੋਕਾਂ ਨੂੰ ਤੰਗ ਕਰਦਾ ਸੀ ਉਹਨੂੰ। ਤੰਗ ਕਰਦਾ ਸੀ? ਅੱਛਾ, ਚਲੋ, ਬਦਮਾਸ਼ ਜਿਹੜਾ। ਠੀਕ ਠੀਕ। ਅੱਛਾ, ਉਹਨਾਂ ਨਾਲ ਵਸੇਬ ਕਿੱਦਾਂ ਦਾ ਸੀਗਾ? ਵਸੇਬ ਸਾਡਾ ਉਹਦੇ ਨਾਲ ਤਾਂ ਘੱਟ ਹੀ, ਸਾਡਾ ਇਹਨਾਂ ਨਾਲ ਵਸੇਬ ਸੀ। ਯਾਰ ਨੰਬਰ ਦਾ ਸੀ ਬਿਸ਼ਨ ਸਿੰਘ। ਬਿਸ਼ਨ ਸਿੰਘ। ਜਾਂ ਇੱਧਰਲੇ ਜੀ ਨਾ ਚੰਦਾ ਸਿੰਘ। ਉਹ ਕਦੀ ਕਦੀ ਆ ਗਏ 6 ਮਹੀਨਿਆਂ ਵਿੱਚ। ਅੱਛਾ। ਹਿੱਸਾ ਲੈਣ। ਉਹਨਾਂ ਦੀ ਰਹਿਸ਼ ਵੀ ਉੱਥੇ ਨੱਥੂ ਸਿੰਘ ਪਿੰਡ ਜਿਹੜਾ ਮਾਝੀ। ਅੱਛਾ, ਇਹਨਾਂ ਤੋਂ ਇਲਾਵਾ ਹੋਰ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਹੋਰ ਇੱਕ ਸਿੱਖ ਖੁੱਡੀਆਂ ਜਿਹੜਾ ਸਿੱਖਾਂ ਦੀ ਮਲਕੀਅਤ, ਇਹ ਬਦੋ ਬਦੀ ਬੜੀ। ਅੱਛਾ। ਇਹ ਆਏ ਸ਼ਿਕਾਰ ਖੇਡਣ ਉੱਥੋਂ ਨੱਥੂ ਸਿੰਘ ਨੱਥ ਹੋ ਗਿਆ ਤੋਂ। ਅੱਛਾ। ਤੇ ਇਹ ਸਾਰਾ ਜੰਗਲ ਪਿਆ ਸੀ। ਅੱਛਾ। ਤੇ ਫਿਰ ਹੌਲੀ ਹੌਲੀ ਉਹਨਾਂ ਨੇ 12-13 ਖੂਹ ਜਿਹੜੇ ਨਾ ਇੱਕ ਕਬਜ਼ੇ ਕਰ ਲਿਆ। ਅੱਛਾ। ਤੇ ਉਹ ਪੁੱਛਦਾ ਸੀ, ਉਹ ਖੱਤਰੀ ਲੋਕ ਸੀ, ਉਹ ਡਰ ਗਏ, ਉਹਨਾਂ ਮੁਕਾਬਲਾ ਨਹੀਂ ਕੀਤਾ। ਅੱਛਾ ਅੱਛਾ, ਮੈਨੂੰ ਪਤਾ ਲੱਗਾ ਤੁਸੀਂ ਬੜੇ ਸ਼ਿਕਾਰੀ ਸੀ। ਹਾਂਜੀ। ਕਾਹਦਾ ਸ਼ਿਕਾਰ ਕਰਦੇ? ਸ਼ਿਕਾਰ ਅਸੀਂ ਸਾਰੇ ਕੀਤੇ ਨੇ, ਤਿੱਤਰਾਂ ਦੇ ਵੀ ਕੀਤੇ ਨੇ, ਮੁਰਗਾਬੀਆਂ ਦੇ ਵੀ ਕੀਤੇ ਨੇ। ਮੁਰਗਾਬੀ, ਤਿੱਤਰ, ਹੋਰ ਕਿਹੜੇ ਕਿਹੜੇ ਸ਼ਿਕਾਰ ਕੀਤੇ? ਉਹ ਜਿਹੜਾ ਸੂਰ ਨੇ, ਇਹ ਬੜੇ ਸੀ। ਸੂਰ ਬੜੇ ਮਾਰੇ, ਬਹੁਤ ਮਾਰੇ? ਆ ਮੇਰੀ ਲੱਤ ਪਾੜੀ ਸੂਰ ਨੇ, ਟੱਕਰ ਮਾਰ ਕੇ ਇੱਥੋਂ ਲੈ ਕੇ ਇੰਨੀ। ਅੱਛਾ। 14 ਟਾਂਕੇ ਲੱਗੇ। ਅੱਛਾ। ਮੈਂ ਜਾਣ ਨਹੀਂ ਦਿੱਤਾ ਉਹਨੂੰ। ਜਾਣ ਨਹੀਂ ਦਿੱਤਾ? ਢਾ ਲਿਆ? ਅਸੀਂ ਲੱਤੋਂ ਫਾ ਲਿਆ ਪਿਛਲੀਓ। ਅੱਛਾ। ਪੁਆਲੀ ਦਿੱਤੀ ਇਹਨਾਂ ਨੇ। ਅੱਛਾ। ਨਿੱਕਾ ਸੀ ਕਿ ਵੱਡਾ? ਜੰਗਲੀ ਸੂਰ ਹੁੰਦੇ ਸੀ? ਆਮ ਜੰਗਲੀ। ਅੱਛਾ। ਹੁਣ ਤੇ ਇੱਥੇ ਮੁੱਕ ਗਏ ਆ ਸੂਰ? ਸਾਰੇ ਤੁਸੀਂ ਤੇ ਨਹੀਂ ਮੁਕਾਏ? ਬਸ ਅੱਲਾ ਦੀ ਕੁਦਰਤ ਨਾਲ ਮੁੱਕ ਗਏ ਨੇ। ਹਾਂ, ਕਿਉਂਕਿ ਅੱਗੇ ਕਮਾਲ ਬੜੇ ਲੋਕ ਲਾਉਂਦੇ ਸੀ। ਹੁਣ ਕਮਾਦਾਂ ਦੀ ਫਸਲ ਜਿਹੜੀ ਨੇ ਖਤਮ ਹੋ ਗਈ। ਅੱਛਾ। ਕਸੂਰ ਵਾਲੇ ਪਾਸੇ ਤੇ ਜ਼ਿਆਦਾ ਲੱਗਦੀ ਹੈ ਕਮਾਦ? ਬਸ ਇੱਥੇ ਗੁਲਾਮ ਨੇ, ਬਾਰਡਰ ਦੇ ਕੋਲ ਗੰਡਾ ਸਿੰਘ ਥਾਣਾ ਹੈਗਾ, ਇੱਥੇ ਗੁਲਾਮ ਨੇ ਜ਼ਿਆਦਾ। ਕਮਾਲ ਹੋਰ ਜਿਹੜੇ ਕਸੂਰ ਚ ਕੋਈ ਆਵਾਜ਼ ਨਹੀਂ ਲੱਗਦਾ। ਅੱਛਾ, ਇਹ ਬਾਰਡਰ ਇੱਥੋਂ ਕਿੰਨਾ ਕੁ ਦੂਰ ਹੈਗਾ ਜਿਹੜਾ ਗੰਡਾ ਸਿੰਘ ਵਾਲਾ ਬਾਰਡਰ? ਹਾਂ, ਇੱਥੋਂ 15 ਕਿਲੋਮੀਟਰ ਬਣ ਜਾਂਦਾ। ਤੇ ਖੇਮ ਕਰਨ ਦੇ ਮਤਲਬ ਲਾਗੇ ਬੈਠੇ ਆ? ਖੇਮ ਕਰਨ ਜਿਹੜਾ ਨਹੀਂ। ਹਾਂ, ਖੇਮ ਕਰਨ ਦੇ ਨਾਲ ਆਸ ਪਾਸ ਮਹਿਦੀਪੁਰ ਸੀ ਪਿੰਡ। ਮਹਿਦੀਪੁਰ? ਉਹ ਤੁਹਾਡੇ ਇੰਡੀਆ ਜੀ ਹੁਣ? ਹਾਂ, ਉਹ ਸਾਡਾ ਜੱਦੀ ਪਿੰਡ ਸੀ। ਤੁਹਾਡਾ ਜੱਦੀ ਪਿੰਡ ਸੀ ਉਹ? ਠੀਕ ਹੈ, ਠੀਕ। ਉੱਠ ਕੇ ਅਸੀਂ ਇੱਥੇ ਆਏ। ਸਹੀ। ਉੱਥੇ ਜਾਣਦੇ ਕਿਸੇ ਨੂੰ ਮਹਿੰਦੀਪੁਰ? ਨਹੀਂ, ਉਹ ਵੱਡੇ ਜਾਣਦੇ, ਉਸ ਵੇਲੇ ਅਸੀਂ ਤਾਂ ਬਾਹਰ ਨੂੰ। ਅੱਛਾ ਅੱਛਾ ਅੱਛਾ, ਸਹੀ ਸਹੀ। ਉੱਥੋਂ ਉੱਠ ਕੇ ਫਿਰ ਅਸੀਂ ਉਹ ਇਸ ਵਾਰ ਆ ਗਿਆ, ਸਾਡਾ ਫਸਲ ਡੁੱਬ ਜਾਂਦਾ ਨਾ, ਦਰਿਆ ਚੜ੍ਹਦੇ ਨਹੀਂ ਤੇ ਸਾਰਾ ਫਸਲ ਡੁੱਬ ਜਾਂਦਾ ਸੀ। ਅੱਛਾ, ਲਾਗੇ ਖੁੱਡੀਆਂ ਸ਼ਹਿਰ ਹੈ ਤੁਹਾਡੇ? ਹਾਂਜੀ। ਖੁੱਡੀਆਂ 'ਚ ਕਿਸੇ ਨੂੰ ਜਾਣਦੇ ਹੋ? ਖੁੱਡੀਆਂ 'ਚ ਜਿਹੜੇ ਮੇਰੇ ਹਾਨੀ ਸਾਥੀ ਨੇ, ਉਹ ਤਾਂ ਵਿਰਲੇ ਹੀ ਰਹਿ ਗਏ ਨੇ। ਵਿਰਲੇ ਰਹਿ ਗਏ ਨੇ? ਉਹਨਾਂ ਜਵਾਨ ਜੱਫਾ ਹੈਗੇ ਨੇ। ਅੱਛਾ।
ਨਹੀਂ ਉਸ ਵੇਲੇ ਸਿੱਖਾਂ ਦੇ ਵਿੱਚ ਕਿਸੇ ਨੂੰ ਜਾਣਦੇ ਸੀ ਖੁੱਡੀਆਂ 'ਚ? ਹਾਂਜੀ। ਕੌਣ ਕੌਣ ਹੁੰਦਾ ਸੀ? ਸਭ ਤੋਂ ਵੱਡਾ ਇੱਥੇ ਹੁੰਦਾ ਸੀ ਖੱਤਰੀ ਬਾਲੀ ਕੋਟਾ। ਬਾਲੀ ਕੌਂਡਾ, ਉਹ ਵੱਡੀ ਚੌਂਕ ਵਿੱਚ ਦੁਕਾਨ ਸੀ ਨਾਸਰ ਹੋਣੀ। ਅੱਛਾ, ਬਾਲੀ ਕੋੜਾ। ਬਾਲੀ ਕੌਂਡਾ। ਕੌਂਡਾ। ਅੱਛਾ, ਉਹ ਸਭ ਤੋਂ ਅਮੀਰ ਤਰੀਨ ਸੀ ਇੱਥੇ ਕੁੜੀਆਂ ਦੀ ਖੱਤਰੀ। ਅੱਛਾ। ਤੇ ਉਸ ਤੋਂ ਪਿੱਛੇ ਇੱਕ ਸੋਹਣ ਉੱਪਰ ਸੀ। ਹਾਂ। ਐਵੇਂ ਹਕੀਮ ਵੱਜਦੇ ਸੀ। ਹਕੀਮ? ਹਾਂ, ਉਹ ਵੀ ਖੱਤਰੀ ਸਨ। ਖੱਤਰੀ। ਇੱਕ ਹਿਰਦਾ ਨਾਰਾਇਣ ਸੀ, ਉਹਦੀਆਂ 22 ਖੂਹ ਸੀ ਉਹਦੇ। ਹਿਰਦਾ ਨਾਰਾਇਣ ਖੱਤਰੀ ਸੀ ਉਹ ਵੀ। ਅੱਛਾ, ਠੀਕ ਹੋ ਗਿਆ। 22 ਖੂਹ ਸੀ ਉਹਦੇ। 22 ਉਹਦੇ ਖੂਹ ਸੀ। ਹਾਂ। ਤੇ ਉਹਨੇ ਆਪਣਾ ਵੱਖਰਾ ਕੋਟ ਬੱਧਾ ਸੀ, ਜਿਹੜਾ ਮਜ਼ਾਰਾ ਜਾਂਦਾ ਸੀ ਉਹਨੂੰ ਆਪਦੇ ਕੋਟ ਹੀ ਬਾਣਾ ਸੀ। ਅੱਛਾ, ਠੀਕ। ਬਾਕੀ ਛੋਟੇ ਛੋਟੇ ਉਹਨਾਂ ਦਾ ਹੁਣ ਸਾਨੂੰ ਨਹੀਂ ਨਾ। ਹਾਂ, ਠੀਕ। ਅੱਛਾ, ਇਹਨਾਂ ਨਾਲ ਵਸੇਬ ਕਿਦਾਂ ਦਾ ਸੀ? ਵਸੇਬ ਠੀਕ ਸੀ? ਵਸੇਬ ਚੰਗਾ ਸੀ। ਵਸੇਬ ਤੇ ਹੈਗਾ ਸੀ ਵੀ ਉਹਨਾਂ ਦਾ ਮਜ਼ਾਰੇ ਜਿਹੜੇ ਸੀ ਉਹ ਓਡਾਂ ਨਾਲ ਲੜ ਪਿਆ। ਓਡ ਜੰਗਲੀ ਜਿਹੜੇ ਹੁੰਦੇ, ਜੰਗਲੀ ਓਡ। ਹਾਂਜੀ। ਉਹ ਬੰਦਾ ਦਾ ਮਰਨਾ ਹੋ ਗਿਆ। ਹਾਂ। ਉਹਨੇ ਆਪਦਾ ਚੌਥਾ ਹਿੱਸਾ ਜਿਹੜਾ ਨਾ ਉਹ ਰਕਮ ਦਾ ਨਾਲ ਲਾਇਆ ਸੀ। ਅੱਛਾ, ਸਹੀ ਹੋ ਗਿਆ। ਲੋਕ ਸਮਝਦਾਰ। ਹਾਂ, ਸਮਝਦਾਰ। ਤੇ ਨਾਲ ਭੱਜਿਆ ਵੀ ਸੀ ਉਹ। ਅੱਛਾ। ਹਾਂ, ਉਹਨਾਂ ਨੂੰ ਬਰੀ ਕਰਾ ਕੇ ਲਿਆਉਂਦਾ ਸੀ। ਲੋਕ ਚੰਗੇ ਸੀ ਉਹ। ਚੰਗੇ ਸੀ। ਅੱਛਾ, ਆਪਸ ਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ, ਹਿੰਦੂ ਵੀ ਇੱਥੇ ਕਾਫੀ ਰਹਿੰਦੇ ਸੀ। ਭੈਣਾਂ ਭਰਾਵਾਂ ਦਾ ਵਿਆਹ ਸ਼ਾਦੀਆਂ ਇੱਕ ਦਿਨ ਸੱਦਦੇ ਸੀ। ਅੱਛਾ। ਨਿੰਮਦੇ ਦੇ ਭਾਜੀ ਸੀ। ਅੱਛਾ। ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ, ਨਾ ਕੋਈ ਝੜੇ ਵਾਲੀ ਗੱਲ ਸੀ। ਖੁਸ਼ੀਆਂ ਤੇ ਗਮੀਆਂ ਤੇ ਫਸਟ ਕਲਾਸ ਆਣਾ ਜਾਣਾ ਹੈ ਸੀ। ਇਵੇਂ ਜਿਵੇਂ ਆਪ ਇੱਕੋ ਕੁਛ ਹੋਈਦਾ। ਅੱਛਾ, ਉਸ ਵੇਲੇ ਤੁਹਾਡੀ ਜ਼ਮੀਨ ਤੇ ਨਹੀਂ ਸੀ, ਤੁਸੀਂ ਮਜ਼ਾਰੇ ਸੀ ਉਹਨਾਂ ਨਾਲ? ਹਾਂਜੀ। ਹੁਣ ਤੁਹਾਡੇ ਕੋਲ ਇੱਥੇ ਕਿੰਨੀ ਜ਼ਮੀਨ ਹੈ? ਸਾਡੇ ਕੋਲ 36 ਕਿੱਲੇ ਹੈਗੀ। 36 ਕਿੱਲੇ ਹੈਗੀ। ਅੱਛਾ, ਜਦੋਂ 47 ਹੋਈ ਹੈ, ਵੰਡ ਹੋਈ ਹੈ, ਇਨਕਲਾਬ ਆਇਆ ਹੈ, ਉਦੋਂ ਦੇ ਕੀ ਹਾਲਾਤ ਇੱਥੇ ਕੀ ਸਨ? ਇਹ ਸਿੱਖ ਇੱਥੋਂ ਕਿਸ ਤਰ੍ਹਾਂ ਉੱਠ ਕੇ ਗਏ? ਜਾਂ ਖੱਤਰੀ ਲੋਕ ਸੀ ਜਾਂ ਸਿੱਖ ਸੀ ਜਿਹੜੇ ਜਿਹਨਾਂ ਜਾਣਾ ਸੀ ਇੰਡੀਆ ਨੂੰ, ਉਹ ਬਾਹਮਣ ਹੀ ਗਏ ਨੇ। ਬਾਹਮਣ ਗਏ। ਕੋਈ ਬੰਦਾ ਕਤਲ ਨਹੀਂ ਹੋਇਆ, ਕਿਸੇ ਨੇ ਮਾਰਿਆ ਨਹੀਂ ਕਿਸੇ ਨੇ। ਅੱਛਾ, ਕਦੀ ਮਤਲਬ ਕਿ 47 ਤੋਂ ਪਹਿਲੇ ਕਦੀ ਗੱਲਬਾਤ ਹੁੰਦਿਆਂ ਸੁਣੀ ਸੀ ਕਿ ਯਾਰ ਬਟਵਾਰਾ ਇਸ ਤਰ੍ਹਾਂ ਹੋਣਾ ਹੈ, ਜਾਂ ਇਨਕਲਾਬ ਆਣੀ ਹੈ, ਜਾਂ ਵੰਡ ਹੋਣੀ ਹੈ, ਕਿ ਯਾਰ ਸਾਨੂੰ ਇੱਥੋਂ ਉੱਠਣਾ ਪੈਣਾ, ਜਾਂ ਉਹਨਾਂ ਨੂੰ ਇੱਧਰੋਂ ਜਾਣਾ ਪੈਣਾ? ਕੋਈ ਇਸ ਤਰ੍ਹਾਂ ਦੀ ਗੱਲਬਾਤ ਚੱਲੀ ਸੀ? ਹਾਂ, ਉਹ ਵੱਡੇ ਗੱਲਾਂ ਕਰਦੇ, ਇੱਕ ਦਿਨ ਆਉਣਾ ਹੇੜੀ ਉਤਲਿਆ ਉੱਤੇ ਹੋ ਜਾਣੀ। ਜਿਹੜੀ ਉੱਤੇ ਨਹੀਂ ਉਹ ਥੱਲੇ ਹੋ ਜਾਂਦੇ। ਅੱਛਾ। ਹਾਂਜੀ। ਤੇ ਕੌਮਾਂ ਨਿਖਰ ਜਾਂਦੀਆਂ। ਅੱਛਾ, ਕਿਉਂ ਹੋਇਆ? ਮਤਲਬ 47 ਤੋਂ ਪਹਿਲੇ ਤਾਂ ਆਪਾਂ ਭਰਾਵਾਂ ਵਾਂਗ ਰਹਿੰਦੇ ਸੀ, ਫਿਰ ਇਸ ਤਰ੍ਹਾਂ ਕਿਉਂ ਹੋਇਆ ਕਿ ਜ਼ਮੀਨਾਂ ਜਾਇਦਾਦਾਂ? ਜਿਹੜੇ ਸੀ ਅੰਗਰੇਜ਼ ਆਪਣੇ ਉੱਤੇ ਉਹ ਜਾਬਰ ਸੀ, ਹੁਕੂਮਤ ਕਰਦਾ ਪਿਆ ਸੀ, ਤੇ ਫਿਰ ਇਹਨਾਂ ਨੇ ਸਲਾਹ ਕੀਤੀ ਵੀ ਅਸੀਂ ਇਹਨਾਂ ਦੇ ਗੁਲਾਮ ਹੀ ਰਹਾਂਗੇ। ਹਾਂਜੀ, ਉਹਨਾਂ ਦੇ ਖਿਲਾਫ ਚੱਲੇ ਸੀ ਸਾਰੇ। ਅੱਛਾ। ਰਲ ਕੇ ਤਦ ਹੋ ਗਿਆ ਉਹ 100 ਸਾਲ ਇੱਥੇ ਹੁਕੂਮਤ ਕਰਕੇ ਗਿਆ। ਅੱਛਾ। ਅੰਗਰੇਜ਼ ਸਿਆਣਾ ਵੀ ਉਹਨਾਂ ਕਹੇ ਜਦੋਂ ਘਰ ਦੇ ਜੀ ਮੁਖਾਲਫ ਹੋ ਜਾਣ ਫਿਰ ਵੱਡੇ ਬੰਦੇ ਤਾਕਤ ਕੋਈ ਨਹੀਂ ਰਹਿ ਜਾਂਦੀ। ਆਪਸ 'ਚ ਇਹਨਾਂ ਦਾ ਵੈਰ ਪਾ ਦਾਂਗੇ ਤੇ ਆਪਾਂ ਰਾਤੋਂ ਰਾਤ ਨਿਕਲ ਜਾਵਾਂਗੇ। ਅਸੀਂ ਆਪ ਹੀ ਪਾ ਸੀ, ਉਹਨਾਂ ਕੋਈ ਨਹੀਂ ਆਖਿਆ। ਅੱਛਾ। ਮੇਰਾ ਮਤਲਬ ਉਧਰ ਬਾਹਮਣ ਲੋਕੀ ਲੱਗੇ ਆਉਂਦੇ ਸੀ ਤੇ ਰਾਹ ਵਿੱਚ ਲੋਕਾਂ ਨੇ ਕਤਲ ਕਰ ਦਿੱਤੇ। ਉਹਨਾਂ ਲੋਕਾਂ ਨੇ ਜਿਹੜੇ ਉਹਦੇ ਤੇ ਫਿਰ ਇੱਧਰ ਵੀ 12 ਮਾਮੂਲੀ ਗੱਲ ਇੱਥੇ ਕਤਲ ਹੋਏ ਨੇ। ਅੱਛਾ। ਕੁੜੀਆਂ ਵਿੱਚ ਕਤਲ ਕੋਈ ਨਹੀਂ ਬੰਦਾ ਹੋਇਆ। ਅੱਛਾ, ਮਤਲਬ ਅਮਾਨ ਨਾਲ ਗਏ। ਲੇਕਿਨ ਬਜ਼ੁਰਗੋ ਇੱਕ ਗੱਲ ਹੈ ਨਾ, ਹੁਣ ਵੇਖੋ ਤੁਸੀਂ ਹਿਸਾਬ ਲਾਓ ਕਿ ਸਿਦਕ ਨਾਲ ਬਣਾਈ, ਹਾਂਜੀ ਠੀਕ ਹੈ, ਕੋਈ ਵੀ ਚੀਜ਼ ਹੋਵੇ ਮਿਹਨਤ ਨਾਲ ਬਣਾਈ ਹੋਵੇ ਤੇ ਉਹ ਛੱਡਣ ਨੂੰ, ਹੁਣ ਅੱਜ ਮੈਂ ਤੁਹਾਨੂੰ ਆਖਾਂ ਤੁਹਾਡੀ ਹੈ ਬੇਸ਼ੱਕ ਹਵੇਲੀ ਹੈ, ਸਾਰੀ ਜ਼ਿੰਦਗੀ ਤੁਸੀਂ ਇੱਥੇ ਗੁਜ਼ਾਰੀ ਹੈ, ਜੇ ਅੱਜ ਮੈਂ ਤੁਹਾਨੂੰ ਆਖਾਂ ਛੱਡ ਦੋ ਤੇ ਉਦੋਂ ਜਦੋਂ ਛੱਡ ਕੇ ਗਏ ਹੋਣੇ। ਜਿਹੜਾ ਕੁੰਦਨ ਸਿੰਘ ਸੀ ਨਾ, ਐਸਾ ਜਿਵੇਂ ਆਪਾਂ ਮੰਜੀਆਂ ਡਾਈਆਂ ਨੇ, ਇੱਥੇ ਪਿੱਪਲ ਹੁੰਦਾ ਸੀ ਵੱਡਾ ਸਾਰਾ। ਅੱਛਾ। ਤੇ ਮੰਜੀਆਂ ਡਾਈਆਂ ਉਹਨਾਂ ਦੀ ਕੋਈ ਗੱਲ ਹੋਣੀ, ਉਹਨੇ ਆਖਣਾ ਸਾਡੀਆਂ ਜੜ੍ਹਾਂ ਜ਼ਮੀਨ ਦੇ ਪਤਾਲ ਵਿੱਚ ਖੂਬੀਆਂ ਨੇ, ਕੌਣ ਪੱਟ ਸਕਦਾ? ਅੱਛਾ, ਕੁੰਦਨ ਸਿੰਘ ਆਖਦਾ ਸੀ। ਉਹਨੇ ਆ ਸਾਡੀਆਂ ਜ਼ਮੀਨ ਦੇ ਵਿੱਚ ਜੜ੍ਹਾਂ ਖੂਬੀਆਂ ਪਈਆਂ, ਕੋਈ ਪੱਟ ਸਕਦਾ? ਕਿਸੇ ਤਾਕਤ ਹੈਗੀ? ਅੱਲਾ ਹੀ ਕੁਦਰਤ ਫਿਰ ਪਟੇਰੀਆਂ ਹੈਗੀਆਂ ਲੱਗੀਆਂ ਗਈਆਂ। ਅੱਛਾ, ਜਦੋਂ ਗਏ ਨੇ ਉਹ ਲੋਕ ਰੋਂਦੇ ਗਏ ਨੇ, ਹੱਸੀ ਖੁਸ਼ੀ ਗਏ ਨੇ, ਮਾਹੌਲ ਕਿੱਦਾਂ ਦਾ ਸੀ? ਨਹੀਂ, ਇਹਨੇ ਗਏ ਜਿਵੇਂ ਯਤੀਮ ਜਾਂਦੇ ਨੇ। ਯਤੀਮ ਜਾਂਦੇ ਦਿਲ ਤਾਂ ਨਹੀਂ ਨਾ ਕਰਦਾ ਨਾ ਜਾਣ। ਬਾਬਾ ਆਦਮ ਅਲੈਹਿਸਲਾਮ ਜਦੋਂ ਅੱਲਾ ਨੇ ਪੈਦਾ ਕੀਤੇ ਤੇ ਅੱਲਾ ਨੇ ਉਹਨਾਂ ਦੀ ਉਮਰ ਲਿਖ ਦਿੱਤੀ 1000 ਸਾਲ। ਤੇ ਉਹਨਾਂ ਦਾ ਬੇਟਾ ਜਦੋਂ ਪੈਦਾ ਹੋਇਆ ਤੇ ਉਹਦੀ ਉਮਰ ਉਹਨਾਂ ਨੇ 60 ਸਾਲ ਰੱਖੀ ਅੱਲਾ ਨੇ। ਫਾਦਰ ਅਲੈਹਿਸਲਾਮ ਦੀ ਹਮ ਕਲਾਮੀ ਹੋਈ, ਉਹਨਾਂ ਨੇ ਮੇਰੇ ਬੇਟੇ ਦੀ ਉਮਰ ਕਿੰਨੀ ਰੱਖੀ ਜੇ? ਅੱਲਾ ਨੇ ਕਿਹਾ 60 ਸਾਲ।
ਉਹਨਾਂ ਆਖਿਆ ਜੀ ਬੜੀ ਥੋੜੀ ਰੱਖੀ, ਪਰ 140 ਸਾਲ ਮੈਂ ਦਿੱਤੀ ਇਹਨੂੰ ਆਪਦੀ ਉਮਰ। ਠੀਕ ਹੈ। ਜਿਸਲੇ ਵਕਤ ਆਇਆ 140 ਰਹਿ ਗਈ, ਫਰਿਸ਼ਤਾ ਆਇਆ ਜਾਨ ਕੱਢਣ ਵਾਸਤੇ। ਉਹਨੇ ਆਖਿਆ ਜੀ ਬਾਬਾ ਜੀ ਤਿਆਰ ਹੋ ਗਏ। ਉਹਨੇ ਕਿਉਂ? ਉਹਨੇ ਆ ਤੁਹਾਡੀ ਉਮਰ ਪੂਰੀ ਹੋ ਗਈ। ਉਹਨੇ ਆ ਮੇਰੀ ਤਾਂ 140 ਸਾਲ ਰਹਿੰਦੀ। ਰਿਸ਼ਤੇ ਨੇ ਆਖਿਆ ਉਹ ਤੁਸੀਂ ਲਿਖੇ ਸੀ? ਉਹਨਾਂ ਨੂੰ ਮੈਂ ਕੋਈ ਲੇਖ ਲੁਖ ਨਹੀਂ ਦਿੱਤੀ, ਮੈਂ ਨਹੀਂ ਜਾਣਾ, ਮੈਂ ਚਾਹਦਾ ਆਧਾਰ ਸਾਲ ਕਰਕੇ ਜਾਣਾ। ਤੇ ਇੱਥੋਂ ਕਦੋਂ ਜਾਣ ਤੇ ਜੀ ਕੀਤਾ ਸੀ ਉਹਨਾਂ ਦਾ। ਰੱਬ ਦੇ ਕਿਵੇਂ ਵੱਧੇ ਗਿਆ ਚਲੇ। ਮਤਲਬ ਗੱਲ ਕਰਨ ਦਾ ਤੁਹਾਡਾ ਮਕਸਦ ਹੈ ਕਿ ਉਹਨੇ 800 850 ਸਾਲ ਗੁਜ਼ਾਰਨ ਦੇ ਬਾਵਜੂਦ ਵੀ ਉਹਦਾ ਦਿਲ ਨਹੀਂ ਕੀਤਾ। ਤੇ ਫਿਰ ਉਹਨਾਂ ਦਾ ਦਿਲ ਕਿੰਜ ਕਰਨਾ? ਦਿਲ ਤਾਂ ਉਹਨਾਂ ਨੇ ਰੋਂਦੇ ਹੀ ਨਾ, ਦਿਲ ਛੁੱਟੇ ਨੇ, ਰੋਂਦੇ ਗਏ। ਹਾਂ, ਜਿਵੇਂ ਬੰਦਾ ਨਾ ਨਿੰਮਾ ਜਿਹਾ ਜਿੰਦਾ ਨਾਗਾ ਨਾਲ ਪਿੱਛਾ ਹੋਵੇ ਉਹ ਗੱਲ ਕਰਦਾ ਹੈ। ਇਸ ਤਰ੍ਹਾਂ ਅਸੀਂ, ਮੇਥੋਂ ਵੱਡਾ ਮੇਰਾ ਭਾਈ ਸੀ, ਉਹ ਇੱਥੋਂ ਨਾਲ ਲੈ ਕੇ ਗਿਆ, ਮੇਰਾ ਮਰੱਬਾ ਬਣ ਗਿਆ ਸੀ ਨਾਲ। ਅੱਛਾ। ਤੇ ਉੱਥੇ ਜਾ ਕੇ ਉਹਨੇ ਆਖਣ ਲੱਗਣਾ, ਨਾਂ ਹੁੰਦੇ ਸੀ ਮੇਰੇ ਭਾਈ ਜੀ ਇਬਰਾਹਿਮ। ਇਬਰਾਹਿਮ, ਅੱਛਾ। ਉਹਨੇ ਆ ਇਬਰਾਹਿਮ, ਜ਼ਮੀਨ ਮੇਰੀ ਤੁਸੀਂ ਵਾਹ ਦੇ ਪੈ ਜੇ, ਜੋ ਹੋਏਗਾ ਖਾਧੀ ਜਾਇਆ ਜੀ, ਮੈਂ ਤੁਹਾਡੇ ਕੋਲ ਕੁਛ ਨਹੀਂ ਲੈਂਦਾ। ਮੱਝਾਂ ਮੇਰੀਆਂ ਤੁਹਾਡੇ ਸਪੁਰਦ, ਅੱਲਾ ਸਪੁਰਦ, ਇਹਨਾਂ ਨੂੰ ਪੀਤੀ ਜਾਓ। ਅੱਛਾ। ਤੇ ਜੇ ਮੈਂ ਆ ਗਿਆ ਤੁਹਾਡੇ ਕੋਲ ਲੈ ਲਾ, ਜੇ ਨਾ ਆ ਗਿਆ ਮੈਂ ਤੁਹਾਨੂੰ ਬਖਸ਼ੀ, ਮੈਂ ਤੁਹਾਨੂੰ ਬਖਸ਼। ਯਾਨੀ ਇਸ ਤਰ੍ਹਾਂ ਉਹ ਗੱਲਾਂ ਕਰਕੇ। ਤੇ ਫਿਰ ਜਦੋਂ ਜੁਦਾਈ ਸਾਹਮਣੇ ਆ ਗਈ ਫਿਰ ਇਹ ਗੱਲਾਂ ਉਸ ਵੇਲੇ ਬੰਦਾ ਕਰਦਾ। ਅੱਛਾ, ਪਿੱਛੇ 73 ਵਰਿਆਂ 'ਚ ਜਾਂ ਕੁੰਦਨ ਸਿੰਘ ਵਾਲਿਆਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਹੋਵੇ ਜਾਂ ਤੁਹਾਡਾ ਕੋਈ ਆਪਸ ਦੇ ਵਿੱਚ ਰਾਬਤਾ ਬਣਿਆ ਹੋਵੇ? ਕੋਈ ਰਾਬਤਾ ਨਹੀਂ ਉਹਨਾਂ ਦਾ। ਦਿਲ ਕੀਤਾ ਕਿ ਯਾਰ ਉਹ ਉਹਨਾਂ ਨੂੰ ਇੱਕ ਬੰਦਾ ਵੀ ਨਹੀਂ ਆਇਆ। ਇੱਕ ਬੰਦਾ ਵੀ ਨਹੀਂ ਆਇਆ। ਸਿਰ ਸੋਹਣ ਉੱਪਰ ਆਇਆ ਸੀ, ਉਹ ਵੀ ਜਦੋਂ ਦੇ ਮਜ਼ਾਰੇ ਸੀ ਨਾ, ਉਹ ਇੱਕ ਅਮਾਨਤ ਫੜਾ ਕੇ ਗਿਆ ਸੀ ਉਹਨਾਂ ਨੂੰ। ਅੱਛਾ। ਵੀ ਮੈਂ ਆਵਾਂਗਾ ਜੀ ਫਿਰ ਲੈ ਜਾਵਾਂਗਾ। ਅੱਛਾ। ਉਹ ਅਮਾਨਤ ਵਾਸਤੇ ਆਉਂਦਾ ਸੀ ਲੈਣ। ਅੱਛਾ ਅੱਛਾ ਅੱਛਾ। ਕੀ ਅਮਾਨਤ ਕੀ ਸੀ ਉਹਨਾਂ ਨੇ? ਬਸ ਉਹ ਕੋਈ ਨਗਦੀ ਫੜਾ ਕੇ ਗਿਆ ਸੀ। ਅੱਛਾ ਅੱਛਾ, ਪੈਸੇ ਪੂਸੇ ਛੱਡ ਗਿਆ। ਠੀਕ ਠੀਕ ਠੀਕ। ਅੱਛਾ ਬਜ਼ੁਰਗੋ, ਉਹ ਵੇਲਾ ਚੰਗਾ ਸੀ ਕਿ ਅੱਜ ਦਾ ਵੇਲਾ ਚੰਗਾ? ਉਹ ਬੜਾ ਚੰਗਾ, ਬੜਾ ਚੰਗਾ ਸੀ। ਕਿਉਂ? ਯਾਰ ਉਹਦਾ ਨਾ ਸਾਰੀਆਂ ਕੌਮਾਂ ਇੱਕ ਦੂਜੇ ਦੀ ਹਮਦਰਦੀ ਕਰਦੀਆਂ। ਹਾਂ ਬਿਲਕੁਲ। ਤੇ ਜਿੱਥੇ ਖੈਰ ਖਾਈ ਹੋਵੇ ਨਾ, ਉੱਥੇ ਕਮੀ ਕੋਈ ਨਹੀਂ ਹੁੰਦੀ। ਦੇਰ ਦਿਮਾਗ ਦੇ ਲੋਕ ਬੈਠੇ ਸੀ, ਹਿੰਦੂ ਸਿੱਖ ਰਲ ਕੇ। ਕੋਈ ਗਲੀ ਕਿਸੇ ਮਤਲਬ ਜੇ ਕਿਸੇ ਹਿੰਦੂ ਦੀ ਪਰੇਸ਼ਾਨੀ ਆ ਗਈ, ਉਹ ਨਾਲ ਸਾਥ ਦਿੰਦੇ ਸੀ, ਤੇ ਜੇ ਮੁਸਲਮਾਨ ਦੇ ਆ ਗਏ ਤੇ ਉਹ ਸਾਥ ਦਿੰਦੇ। ਯਾਨੀ ਉਹ ਹਮਸਾਇਆ ਨੂੰ ਹਮਸਾਇਆ ਸਮਝਦੇ, ਹਕੀਕਤ ਹੈ, ਕਦਰ ਸਮਝਦੇ। ਹਾਂ, ਲੜਾਈ ਝਗੜੇ ਕੋਈ ਨਹੀਂ ਸੁਣਦੇ, ਧੜੇਬਾਜ਼ੀ ਕੋਈ ਨਹੀਂ ਸੀ। ਧੜੇਬਾਜ਼ੀ ਕੋਈ ਨਾ। ਹਕੀਕਤ ਲੋਕ ਸਮਝ ਕੇ ਵੀ ਅਸੀਂ ਉਮਰ ਟਪਾਉਣੀ ਤੇ ਬਹਿ ਗਏ, ਕਿਉਂ ਗੱਲ ਲੜੀ ਹੈ। ਉਸ ਹਮਦਰਦੀ ਖੈਰ ਖਾਈ ਹੈਗੀ, ਹੁਣ ਕੋਈ ਨਹੀਂ। ਹੁਣ ਤਾਂ ਹਰ ਬੰਦਾ ਹੀ ਗਾੜ ਲਾਈ ਫਿਰਦਾ। ਹਾਂਜੀ। ਅੱਛਾ, ਆਪਾਂ ਜਿੱਦਾਂ ਤੁਸੀਂ ਹੁਣ ਕੁੰਦਨ ਸਿੰਘ ਦੇ ਖੂਹ ਤੇ ਬੈਠੇ ਹੋ ਜੀ, ਬੜੀ ਖੂਬਸੂਰਤ ਜਗ੍ਹਾ, ਆਲੇ ਦੁਆਲੇ ਨਾ ਕੋਈ ਘਰ ਨਾ ਕੋਈ ਜਗ੍ਹਾ, ਐਵੇਂ ਜਦੋਂ ਵੇਲੇ ਬੈਠਦੇ ਹੋ ਉਹ ਵੇਲਾ ਚੇਤੇ ਆ ਜਾਂਦਾ ਅੱਖਾਂ ਮੂਹਰੇ? ਕਿਉਂ ਨਹੀਂ, ਜਿਹੜੀ ਤਾਂ ਲੰਗੀ ਗੱਲ ਉਹ ਕਦੀ ਭੁੱਲੀ। ਇਸ ਤਰ੍ਹਾਂ ਦੀ ਗੱਲ ਕਿ ਬਈ ਯਾਰ ਲਾਗੇ ਕੁੰਦਨ ਸਿੰਘ ਬੈਠਾ ਹੈ, ਪੁਰਾਣੀ ਗੱਲ ਸਾਹਮਣੇ ਆ ਜਾਂਦੀ। ਉਹ ਜਦੋਂ ਅਸੀਂ ਇੱਥੇ ਉਹਦੇ ਕੋਲ ਆਇਆ ਨਾ ਜੀ, ਉਹ ਇੱਥੇ ਇਕੱਲਾ ਬੈਠਾ ਸੀ। ਅੱਛਾ। ਨਜ਼ਾਰੇ ਜਿਹੜੇ ਸੀ ਐਵੇਂ ਟੁੱਟਵੇਂ ਜਿਹੇ ਆਉਂਦੇ ਸੀ, ਕੋਈ ਜੋ ਸਾਂਦਿਆਂ ਤੋਂ ਆਣ ਕੇ ਬੀਜ ਜਾਂਦਾ ਸੀ। ਕਣਕ ਕੁਣਕ ਬੀਜ ਜਾਣੀ ਉਹਨਾਂ, ਕੋਈ ਆਣਾ ਕਾਰਾ ਬੀਜ ਦੇਣਾ, ਯਾਨੀ ਇੰਨੀ ਬਾਤ ਨਹੀਂ ਸੀ ਜ਼ਮੀਨ। ਉਹ ਇੱਥੇ ਇਕੱਲਾ ਹੀ ਬੈਠਾ ਸੀ। ਇਕੱਲਾ ਹੀ ਬੈਠਾ ਸੀ। ਜਦੋਂ ਫਿਰ ਅਸੀਂ ਆ ਗਏ ਤੇ ਉਹ ਬੜਾ ਖੁਸ਼ਬਾਸ਼ ਹੋਇਆ ਵੀ ਚਲੋ ਰੌਣਕ ਤਾਂ ਆ ਗਈ ਮੇਰੇ ਕੋਲ। ਉਹਦੇ ਬੱਚੇ ਵੀ ਇੱਥੇ ਹੈਗੇ ਸੀ ਕੁੰਦਨ ਸਿੰਘ? 2 ਬੱਚੇ ਹੈਗੇ। ਨਾਮ ਯਾਦ ਹੈ ਕੋਈ ਉਹਨਾਂ ਦੇ? ਨਹੀਂ, ਨਾਮ ਛੋਟੇ ਛੋਟੇ ਸੀ। ਅੱਛਾ, ਛੋਟੇ ਛੋਟੇ ਸੀ। ਠੀਕ। ਬੀਵੀਆਂ ਦੀਆਂ 2 ਸੀ, ਇੱਕ ਤਾਂ ਨੌਜਵਾਨ ਸੀ, ਇੱਕ ਵਡੇਰੀ ਉਮਰ ਦੀ। ਵਡੇਰੀ ਉਮਰ ਦੀ, ਠੀਕ, ਸਹੀ ਹੋ ਗਿਆ। ਉਹ ਸਿਰ ਮੱਝਾਂ ਜੋ ਕੇ ਨਾ ਦੁੱਧ ਵੇਚ ਕੇ ਆਉਂਦੀ ਸੀ। ਸਹੀ ਹੋ ਗਿਆ। ਉਹਦੇ 2 ਬੱਚੇ ਹੋਏ ਸੀ। ਇੱਥੇ ਖੁੱਡੀਆਂ ਦੇ ਵਿੱਚ ਗੁਰਦੁਆਰਾ ਵੀ ਹੈ ਸੀ? ਥਾਣੇ ਦੇ ਕੋਲ ਹੀ। ਥਾਣੇ ਦੇ ਕੋਲ ਹੀ ਸੀ। ਠੀਕ। ਉਹ ਗੁਰਦੁਆਰੇ ਵੈਸੇ ਉਹਦੀ ਜ਼ਮੀਨ ਸੀ 5-6 ਕਿੱਲੇ, ਉਹ ਗੁਰਦੁਆਰੇ ਦੇ ਨਾਂ ਲੱਗੀ। ਅੱਛਾ, ਇਹਦੀ ਕੁੰਦਨ ਸਿੰਘ ਦੀ? ਨਹੀਂ। ਅੱਛਾ, ਵੈਸੇ ਉਹਨਾਂ ਦੀ ਮਾਲਕੀ ਸੀ। ਉਹ ਗੁਰਦੁਆਰੇ ਦੇ ਨਾਂ ਲਾਈ ਸਨ। ਜਿਹੜੇ ਲੋਕ ਉੱਥੇ ਬਹਿੰਦੇ ਸੀ ਨਾ, ਉਹ ਖੂਹ ਲੱਗਾ ਸੀ, ਖੂਹ ਤੇ ਉਹਨੂੰ ਫਸਲ ਬੀਜਦੇ ਸੀ। ਫਸਲ ਬੀਜਦੇ ਸੀ। ਤੇ ਖੁੱਡੀਆਂ ਦੇ ਵਿੱਚ ਜਾਣ ਆਉਣ ਲੱਗਾ ਹੁੰਦਾ ਸੀ ਉਸ ਵੇਲੇ? ਹਾਂਜੀ। ਸਹੀ ਹੋ ਗਿਆ। ਉਧਰ ਦੇ ਕੀ ਹਾਲਾਤ ਸੀ 47 ਵੇਲੇ? ਖੁੱਡੀਆਂ ਦੇ
खुड़ियाँ तो अंदर बामन लोग है, बामन लोग है। तो किसी की पोल ही नहीं किसी फरोली, चुप करके आराम नाल लोग लगे गए, क्योंकि खड़ा किन्ने सौ साल दे वो उत्थे बंसीक सी, वसनीक सी बच्चे तलक वास्ते। हाँ ते जो तलक होवे फिर नहीं कहना ज्यादती कीती है। हकीकत है। हाँ जी, कई पिंडों में झगड़े फसाद होए ने, बस साढ़े खुड़ियाँ ही कोई नहीं, बामन लोग है। सही हो गया। ਤੇ 47 ਤੋਂ ਪਹਿਲੇ ਬਾਰਡਰੋਂ ਪਾਰ ਵੀ ਜਾਂਦੇ ਰਹੇ ਸੀ, ਜਦੋਂ ਸਾਰਾ ਪੰਜਾਬ ਇੱਕ ਸੀ। ਆ ਫਿਰੋਜ਼ਪੁਰ ਚੱਕਰ ਲੱਗਦਾ ਸੀ। ਫਿਰੋਜ਼ਪੁਰ ਨਹੀਂ ਗਿਆ, ਅਸੀਂ ਆਪਦੇ ਇਲਾਕੇ ਜਾਂਦੇ ਸੀ, ਖੇਮ ਕਰਨ ਮਦੀਪੁਰ ਨਾਲ। ਅੱਛਾ, ਆਂਦੇ ਜਾਂਦੇ ਸੀ, ਕੋਈ ਰੋਕ ਟੋਕ? ਚਾਚਾ ਮੇਰਾ ਉੱਥੋਂ ਉੱਠ ਕੇ ਆਇਆ। ਜਦੋਂ ਮੇਰਾ ਜਿਹੜਾ ਚਾਚਾ ਸੀ ਨਾ, ਉਹ ਉੱਥੇ ਜ਼ਮੀਨ ਸਾਡੀ ਤੇ ਬੈਠਾ ਸੀ। ਸਹੀ ਹੋ ਗਿਆ, ਸਹੀ। ਉਹ ਉੱਥੋਂ ਉੱਠ ਕੇ ਆਇਆ ਸੀ। ਉਦੋਂ ਇੱਥੇ ਕਿਹੜੀਆਂ ਕਿਹੜੀਆਂ ਫਸਲਾਂ ਹੁੰਦੀਆਂ ਸਨ? ਉਦੋਂ ਫਸਲਾਂ ਹੁੰਦੀਆਂ ਸੀ ਜ਼ਿਆਦਾ ਕਣਕ ਬਸ, ਜਾਂ ਕਪਾਹ, ਜਾਂ ਕੋਈ ਮਿਰਚਾਂ ਕੋਈ 4 ਕਰਾਈ ਲਾ ਲੈਂਦਾ। ਅੱਛਾ। ਜਾਂ ਕੋਈ ਪੱਠੇ ਬੀਜ ਲੈਂਦੇ ਡੰਗਰਾਂ ਜੋਗੇ, ਜਾਂ ਕੋਈ ਕਮਾਲ ਲਾ ਲੈਂਦਾ ਕਿੱਲਾ, ਬਸ ਇਹ ਫਸਲ ਹੁੰਦੀ। ਇਹ ਫਸਲ ਆਪਣੀ ਜੋਗੀ ਮਤਲਬ ਕਰ ਲੈਂਦੇ। ਬਜ਼ੁਰਗੋ ਤੁਸੀਂ ਕੀ ਦੱਸਣ ਦੇ ਸੀ ਬਿਸ਼ਨ ਸਿੰਘ ਬਾਰੇ? ਨੰਬਰਦਾਰ ਸੀ ਉਹ, ਬਿਸ਼ਨ ਸਿੰਘ। ਇਹ ਸਰ ਇਹ ਜਿਹੜੇ 12 ਖੂਖ ਹੋਏ ਸਨ ਨਾ, ਇਹਨਾਂ ਉਹ ਨੰਬਰਦਾਰ ਸੀ ਬਿਸ਼ਨ ਸਿੰਘ। ਹਾਂਜੀ। ਅੱਛਾ। ਤੇ ਉਹ ਬੰਦਾ ਜਿਹੜਾ ਇੱਕ ਦਲੇਰ ਬੜਾ ਸੀ, ਤੇ ਦੂਜੇ ਗੱਲ ਇਨਸਾਫ ਬੜਾ ਕਰਦਾ ਸੀ। ਅੱਛਾ। ਤੀਜਾ ਗੱਲ ਮਾੜੇ ਦੇ ਹੱਥ ਰੱਖਦਾ ਸੀ। ਮਾੜੇ ਦੇ ਹੱਥ ਰੱਖਦਾ ਸੀ। ਹਾਂ। ਕਿਸੇ ਮਾੜੇ ਤੇ ਕੋਈ ਜ਼ਿਆਦਤੀ ਕਰਦਾ ਤੇ ਉਹਨੂੰ ਫੜ ਲੈਂਦਾ ਜਾ ਕੇ। ਠੀਕ। ਅੱਛਾ ਬੰਦਾ ਸੀ, ਨਾਲੇ ਤਗੜਾ ਸੀ। ਹਾਂ, ਨੰਬਰਦਾਰ। ਸਹੀ ਹੋ ਗਿਆ। ਆਪਸ ਦੇ ਵਿੱਚ ਵਿਆਹਾਂ ਸ਼ਾਦੀਆਂ ਤੇ ਆਣ ਜਾਣ ਹੈ ਸੀਗਾ? ਹਾਂ। ਕਿਸੇ ਵਿਆਹ ਚ ਗਏ? ਭਾਜੀ ਮੈਂ ਵਿਆਹ ਸਾਰਾ ਇਲਾਕਾ ਜਿਹੜਾ ਨਾ ਉਹਦੇ ਐਂਟਰ ਚ। ਅੱਛਾ। ਜਿੰਦੀ ਕੋਈ ਸ਼ਾਦੀ ਹੋਣੀ, ਕੋਈ ਸ਼ਾਦੀ ਜ਼ਰੂਰਤ ਹੋਣੀ, ਉਹਨੇ ਲੈ ਕੇ ਦੇਣੀ। ਬਿਸ਼ਨ ਸਿੰਘ। ਹਾਂਜੀ। ਬਿਸ਼ਨ ਸਿੰਘ ਦੇ ਬੱਚਿਆਂ ਦਾ ਨਾਮ ਪਤਾ ਤੁਹਾਨੂੰ? ਨਹੀਂ, ਬੱਚਿਆਂ ਦਾ ਨਾਮ ਨਹੀਂ ਪਤਾ। ਬਿਸ਼ਨ ਸਿੰਘ ਦਾ ਹੀ ਪਤਾ? ਬਿਸ਼ਨ ਸਿੰਘ। ਉਸ ਨੌਜਵਾਨ ਸੀ, ਸਾਡਾ ਬੁੱਢਾ ਨਹੀਂ ਸੀ। ਬੁੱਢਾ ਨਹੀਂ ਸੀ। ਆ ਵੇਖ ਲਓ, ਅੱਜ 73 ਵਰੇ ਹੋ ਗਏ। ਉਹ ਬਿਸ਼ਨ ਸਿੰਘ ਵਾਲਾ ਖੂਹ ਅੱਜ ਵੀ ਬਿਸ਼ਨ ਸਿੰਘ ਵਾਲਾ ਵੱਜਦਾ, ਠਾਕੁਰ ਸਿੰਘ ਵਾਲਾ ਖੂਹ ਅੱਜ ਵੀ ਠਾਕੁਰ ਸਿੰਘ ਵੱਜਦਾ, ਕੁੰਦਨ ਸਿੰਘ ਵਾਲਾ ਖੂਹ ਅੱਜ ਵੀ ਕੁੰਦਨ ਸਿੰਘ। ਕੁੰਦਨ ਸਿੰਘ ਵਾਲਾ ਜੀ, ਇਹ ਕੁੰਦਨ ਸਿੰਘ। ਹੁਣ ਇਹ ਮਸ਼ਹੂਰ ਹੋਈ ਡਾਕਟਰ ਅਸਲਮ ਦੀ ਮੋਟਰ। ਡਾਕਟਰ ਅਸਲਮ ਦੀ ਮੋਟਰ। ਅੱਛਾ। ਇਹ ਕਾਗਜ਼ੀ ਨਹੀਂ ਹੈਗੀ। ਅੱਛਾ ਅੱਛਾ। ਯਾਨੀ ਆਮ ਮਸ਼ਹੂਰੀ ਜਿਹੜੀ ਨਾ ਡਾਕਟਰ ਅਸਲਮ ਦੀ ਮੋਟਰ। ਇਹ ਖੂਹ ਚੱਲ ਰਿਹਾ ਕਿ ਬੰਦ ਹੋ ਗਏ? ਨਹੀਂ, ਬੰਦ ਹੋ ਗਏ ਸਾਰੇ, ਬੰਦ ਹੋ ਗਏ। ਇੱਥੇ ਖੂਹ ਜੀ ਇੱਥੇ। ਅੱਛਾ, ਆਪਾਂ ਖੂਹ ਦੇ ਲਾਗੇ ਬੈਠੇ ਮਾਂ? ਅਸੀਂ ਆਪ ਹੱਥਾਂ ਨਾਲ ਪੂਰਿਆ। ਅੱਛਾ। ਪਾਣੀ ਥੱਲੇ ਗਿਆ ਚਲੇ, ਦਰਿਆ ਬੰਦ ਹੋ ਗਿਆ ਵੀ। ਇਹ ਦਰਿਆ ਪਾਣੀ ਪੂਰਾ ਸਤਾ ਪੂਰੇ ਕਰਦਾ ਸੀ। ਅੱਛਾ। ਇਹ ਫਿਰ ਦਰਿਆ ਬੰਦ ਹੋ ਗਿਆ ਦਿਲੇ, ਪਾਣੀ ਹੁਣ ਸਾਡੇ ਇੱਥੇ 70-80 ਫੁੱਟ ਤੋਂ ਜਾ ਕੇ ਨਹੀਂ ਤਾਂ ਅਸੀਂ ਜਦੋਂ ਆਏ ਸਾਂ ਉਦੋਂ ਅਸੀਂ ਬਹਿ ਕੇ ਖੂਹ ਉੱਤੇ ਬਾਲਟੀ ਭਰ ਲੈਂਦੇ ਵਿੱਚੋਂ, ਇੰਨਾ ਪਾਣੀ ਉੱਚਾ ਸੀ। ਅੱਛਾ, 5-7 ਫੁੱਟਾਂ ਦੇ ਮਤਲਬ ਪਾਣੀ ਸੀ? ਹਾਂਜੀ, 5 ਫੁੱਟਾਂ ਦੇ ਨਹੀਂ, 2 ਫੁੱਟਾਂ ਦੇ। ਬਾਲਟੀ 2 ਫੁੱਟ ਬੰਦਾ ਹੀ ਜਾਂਦਾ। ਅੱਛਾ। ਬਾਲਟੀ ਉੱਤੋਂ ਕੱਢੇ ਤੇ ਬਹਿ ਕੇ ਭਰ ਲੈਣੀ ਦਰਿਆ ਦੱਸੋ ਖੂਹ ਦੇ। ਅੱਜ ਕੱਲ੍ਹ ਤਾਂ ਉਛਲੇ ਹੁੰਦੇ ਸੀ। ਅਸੀਂ ਆਪ ਅੱਖਾਂ ਵੇਖਦੇ ਰਹੇ। ਉਹ ਜਦੋਂ ਖੂਹ ਜੋਮਣਾ ਨਾ, ਤੇ ਮਾਲ ਜਿਹੜੀ ਹੁੰਦੀ ਸੀ, ਜਿੰਨਾ ਪਾਣੀ ਲਿਆ ਸੀ ਉੱਤੇ, ਉਹ 3-3 4-4 ਮਾਲ ਦੀ ਕਈ ਮਾਲਾਂ ਟੁੱਟ ਜਾਂਦੀਆਂ, ਇੰਨਾ ਪਾਣੀ ਹੁੰਦਾ। ਅੱਛਾ, ਮੈਂ ਸੁਣਿਆ ਤੁਸੀਂ ਅੱਜ ਵੀ ਸਾਈਕਲ ਤੇ ਜਾਂਦੇ ਹੋ? ਹਾਂਜੀ। ਸ਼ਹਿਰ ਮੈਂ ਕਿਤੇ ਵੀ ਜਾਣ ਨਹੀਂ, ਹਾਂ, ਕੱਲਾ ਜਾ ਮੈਂ ਸਾਈਕਲ ਜਾਣਾ। ਅੱਜ ਵੀ ਗਿਆ ਸਾਈਕਲ ਤੇ ਗਏ? 6-7 ਮੀਲ ਪੰਦ ਕਰ ਗਏ। ਬੜੀ ਗੱਲ ਆ, 93-94 ਸਾਲ ਤੁਹਾਡੀ ਉਮਰ, ਅੱਜ ਵੀ ਸਾਈਕਲ ਚਲਾਉਂਦੇ ਹੋ। ਅੱਲਾ ਦਾ ਸ਼ੁਕਰ ਹੈ ਜੀ। ਹਾਂ, ਅੱਲਾ ਦਾ ਬਹੁਤ ਕਰਮ ਹੈ। ਤੁਹਾਡਾ ਕੀ ਵਾਸਤਾ ਹੈ? ਤੂਤਾਂ ਵਾਲਾ ਖੂਹ। ਤੂਤਾਂ ਵਾਲਾ ਖੂਹ ਇੱਕ ਬੜਾ ਮਸ਼ਹੂਰ ਤੂਤਾਂ ਵਾਲਾ ਖੂਹ ਹੈ। ਉਹ ਇੰਡੀਆ 'ਚ 9ਵੀਂ 10ਵੀਂ ਜਮਾਤ 'ਚ ਪੜ੍ਹਾਇਆ ਜਾਂਦਾ ਹੈ ਉਸ ਬਾਰੇ। ਲੇਕਿਨ ਉਹ ਤੂਤਾਂ ਵਾਲਾ ਖੂਹ ਉੱਥੇ ਹੈਗਾ ਕਸੂਰ ਦੇ ਲਾਗੇ। ਇਹ ਤੂਤਾਂ ਵਾਲਾ ਖੂਹ ਹੋਰ ਹੈ। ਇੱਥੇ 2 ਤੂਤਾਂ ਵਾਲੇ ਖੂਹ ਨੇ, ਕਿ ਇੱਕ ਅੱਗੇ ਆ ਮੀਲ ਬੰਦ। ਇਹਨੂੰ ਤੂਤਾਂ ਵਾਲਾ ਖੂਹ ਕਿਉਂ ਕਹਿੰਦੇ ਆ? ਉਹ ਨਾ ਬਸ ਤੂਤ ਲਾਇਆ ਜਦੋਂ ਤੂਤ ਹੁਣ ਲੱਗੇ ਹੋਏ ਨੇ ਲਾਗੇ ਤੂਤ। ਉਹ ਤਾਂ ਬਸ ਪੇਪਰ ਹੀ ਖੜਾ ਹੈ। ਅੱਛਾ। ਉਹ ਸਿੱਖਾਂ ਦੇ ਹੱਥਾਂ ਦਾ। ਫਿਰ ਉਹਨਾਂ ਲਾਇਆ। ਇਹ ਕਿਹਨਾਂ ਦਾ ਸੀ ਤੂਤਾਂ ਵਾਲਾ ਖੂਹ? ਇਹ ਵੀ ਸਿੱਖਾਂ ਦਾ। ਨਾਮ ਯਾਦ ਆ? ਨਹੀਂ, ਉਹ ਇੱਥੇ ਰਹਿੰਦੇ ਸੀ, ਨੱਥੋ ਕੀ ਰਹਿੰਦੇ। ਨੱਥੋ ਕੀ ਰਹਿੰਦੇ ਸੀ, ਠੀਕ। ਉਹਨਾਂ ਦੇ ਮਜ਼ਾਰੇ ਦਾ ਨਾਂ ਯਾਦ, ਜਦੋਂ ਉਹਨਾਂ ਦੇ ਮਜ਼ਾਰੇ ਸੀ ਨਾ ਉੱਥੇ ਬੈਠੇ, ਇੱਕ ਦਾ ਗੁਲਾਮ ਮੁਹੰਮਦ ਸੀ, ਗੁਲਾਮ ਮੁਹੰਮਦ, ਇੱਕ ਚਿਰਾਗ ਦੀਨ। ਚਿਰਾਗ ਦੀਨ ਤੇ ਉਹ ਵਸਤੀ ਬੁਆ ਨਾਲ ਹੀ ਰਹਿੰਦੇ ਸੀ। ਅੱਛਾ। ਯਾਨੀ ਸੁਬਹ ਸਾਰੀ ਦਿਹਾੜੀ ਤੇ ਕਰਕੇ ਕੰਮ ਤੇ ਰਾਤ ਨੂੰ ਘਰ ਚਲੇ ਜਾਂਦੇ। ਉਹ ਵੀ ਭੂਰ ਦਾ ਖੂਹ ਕਿ ਹੈਗਾ? ਸਭ ਪੂਰੇ ਗਏ ਖੂਹ, ਇੱਕ ਵੀ ਨਹੀਂ ਰਹਿ ਗਿਆ। ਇੱਕ ਵੀ ਨਹੀਂ ਰਹਿ ਗਿਆ। ਪਹਿਲੇ ਜ਼ਮਾਨੇ ਚ ਜਦੋਂ ਸ਼ੁਰੂ ਹੋਏ ਨਾ ਖੂਹ, ਉਦੋਂ ਲੋਕ ਮੁੱਠੇ ਬੰਨ੍ਹਦੇ ਸੀ। ਮੁੱਠੇ ਬਾਂਧ ਕੇ ਅੰਦਰ ਲਾਈ ਆਉਂਦੇ ਸੀ ਕਰਕੇ ਲੱਗੀ ਜਾਂਦੇ ਸੀ।
ਕਿਉਂਕਿ ਉਹ ਖੂਹ ਛੋਟੇ ਬਣਾਉਂਦੇ ਸੀ, ਪਾਣੀ ਆਮ ਸੀ। ਪਾਣੀ ਆਮ ਸੀ। ਪਾਣੀ ਹੁਣ ਕਿੱਥੇ ਚਲਾ ਗਿਆ? ਹੁਣ ਤਾਂ ਸਾਡਾ 17 ਫੁੱਟਾ ਦੇ। ਅੱਛਾ, ਪਿੰਡਾਂ 'ਚ। ਸਾਡਾ ਪਤਾ ਨਹੀਂ ਕਿੰਨਾ। ਸਹੀ ਹੋ ਗਿਆ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕੋਈ ਪੁਰਾਣੀਆਂ ਗੱਲਾਂ ਤੁਹਾਡੇ ਨਾਲ ਚਾਰ ਕੀਤੀਆਂ। ਸਾਨੂੰ ਤਾਂ ਬੜੀ ਖੁਸ਼ੀ ਹੋਈ ਵੀ ਸਿੱਖ ਭਾਈ ਸਾਡੇ ਮੱਥੇ ਲੱਗੇ। ਹਾਂ, ਮੇਰਾ ਕਿੰਨੇ ਸਾਲ ਹੋ ਗਏ ਨੇ, ਸਾਡੇ ਕੋਲ ਇੱਥੇ ਕੋਈ ਨਹੀਂ ਸਿੱਖ ਆਇਆ। ਅਸੀਂ ਤਾਂ ਕਹਿੰਦੇ ਰਹੇ ਵੀ ਸਾਡਾ ਗੁਆਂਢੀ ਆਵੇ, ਗੁਆਂਢੀ ਆਵੇ, ਲੇਕਿਨ ਕੋਈ ਨਹੀਂ ਆਇਆ। ਚਲੋ ਆਪਾਂ ਕੋਸ਼ਿਸ਼ ਕਰਾਂਗੇ, ਤੁਹਾਡੀ ਜਿਹੜੀ ਵੀਡੀਓ ਬਣਾਈ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਕੁੰਦਨ ਸਿੰਘ, ਬਿਸ਼ਨ ਸਿੰਘ ਜਾਂ ਠਾਕੁਰ ਸਿੰਘ, ਇਹਨਾਂ ਦੇ ਜਿਹੜੇ ਅੱਗੇ ਬੱਚੇ ਹੋਣਗੇ, ਆਲ ਔਲਾਦ ਹੋਏਗੀ, ਜ਼ਰੂਰ ਉਮੀਦ ਕਰਦੇ ਹਾਂ ਆਪਾਂ, ਜ਼ਰੂਰ ਉਹ ਸਾਨੂੰ ਵੇਖਦੇ ਹੋਣਗੇ। ਖੁੱਡੀਆਂ ਦੇ ਲਾਗੇ ਲਾਗੇ ਆ, ਖੁੱਡੀਆਂ ਸ਼ਹਿਰ ਦੇ ਜੋ ਤੁਸੀਂ ਨਾਮ ਲਏ, ਉਹਨਾਂ ਦੇ ਬੱਚੇ ਸਾਨੂੰ ਜ਼ਰੂਰ ਵੇਖਦੇ ਹੋਣਗੇ। ਸੋ ਆਪਾਂ ਵੀ ਕੋਸ਼ਿਸ਼ ਇਹੀ ਕਰੀਦੀ ਹੈ ਕਿ ਜਿਹੜੀਆਂ ਪੁਰਾਣੀਆਂ ਸਾਂਝਾਂ ਨੇ, ਇੰਨੀਆਂ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ, ਸਾਡੇ ਕੋਲ ਬਹੁਤ ਹੀ ਘੱਟ ਤਾਦਾਦ ਦੇ ਵਿੱਚ, ਮੇਰਾ ਖਿਆਲ ਹੈ ਸਾਨੂੰ 2 ਦਿਨ ਹੋ ਗਏ ਨੇ, ਤੇ ਅਸੀਂ ਕੋਈ ਪੁਰਾਣਾ ਬਜ਼ੁਰਗ ਵਸਿੰਦਾ ਇੱਥੇ ਲੱਭ ਰਹੇ ਸੀ, ਤੇ ਖੁੱਡੀਆਂ ਪਿੰਡ ਦੇ ਲਾਗੇ ਸਾਨੂੰ ਇੱਕ ਬਜ਼ੁਰਗ ਮਿਲੇ ਨੇ। ਸੋ ਬੜੀ ਮੁਸ਼ਕਲ ਨਾਲ ਇਹ ਪੀੜ੍ਹੀ ਜਿਹੜੀ ਹੈ ਸਾਨੂੰ ਲੱਭਦੀ ਹੈ, ਔਰ ਇਸੇ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਕੋਲੋਂ ਉਹ ਅਣਵੰਡੇ ਪੰਜਾਬ ਦੀਆਂ ਯਾਦਾਂ ਜਿਹੜੀਆਂ ਨੇ ਉਹ ਪੁੱਛ ਕੇ ਉਹਨੂੰ ਰਿਕਾਰਡ ਕਰਕੇ ਆਪ ਜੀ ਦੇ ਰੂਬਰੂ ਪੇਸ਼ ਕਰੀਏ, ਔਰ ਉਹਦੇ ਰਾਹੀਂ ਫਿਰ ਅਸੀਂ ਜਿਹੜੀਆਂ ਪੁਰਾਣੀਆਂ ਸਾਡੀਆਂ ਸਾਂਝਾਂ ਸਨ, ਜਿਹੜੇ ਸਾਡੇ ਰੂਟਸ ਨੇ ਜਿਹੜੇ ਆਪਸ 'ਚ ਟੁੱਟ ਗਏ ਨੇ, ਉਹਨਾਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰੀਦੀ ਹੈ। ਸੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਵਾਂਗੇ। ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਕਿ ਜਿਹੜੇ ਇੱਥੇ ਦੇ ਬਜ਼ੁਰਗਾਂ ਨੇ ਨਾਮ ਲਏ ਉਹਨਾਂ ਨੂੰ ਆਪਾਂ ਜ਼ਰੂਰ ਲੱਭਣ 'ਚ ਕਾਮਯਾਬ ਹੋਵਾਂਗੇ। ਅੱਛਾ ਬਜ਼ੁਰਗੋ, ਜੇ ਉਹ ਆ ਜਾਣ, ਜੇ ਉਹ ਤੁਹਾਡੀ ਵੀਡੀਓ ਵੇਖ ਲੈਣ, ਉਹਨਾਂ ਨੂੰ ਕੀ ਸੁਨੇਹਾ, ਉਹਨਾਂ ਦੇ ਬੱਚਿਆਂ ਨੂੰ ਕੀ ਸੁਨੇਹਾ? ਸਲਾਮ ਦੇ ਦਈਏ ਤੁਹਾਡਾ? ਹਾਂ, ਵੱਡਿਆਂ ਦੀ ਤਰਫੋਂ। ਵੱਡਿਆਂ ਦੀ ਤਰਫੋਂ? ਕਿਉਂਕਿ ਵੱਡੇ ਤਾਂ ਹੁੰਦਾ ਨਹੀਂ ਗਏ। ਹਾਂ, ਉਹ ਛੋਟਾ ਹੀ ਹੋਏਗਾ। ਹਾਂ, ਤੇ ਉਹਨਾਂ ਸੁਣਾ ਗੱਲ ਜੇ ਪੁੱਛਣ ਤੇ ਮੇਰਾ ਨਾਮ ਮੁਹੰਮਦ ਸਾਗ। ਅੱਛਾ, ਚਾਹ ਕੁੰਦਨ ਸਿੰਘ ਮੈਂ ਬੈਠਾ। ਚਾਹ ਕੁੰਦਨ ਸਿੰਘ? ਹਾਂ, ਉਸ ਦੇ ਇੱਥੇ ਮਾਲਕ ਜਿਹੜਾ ਕੁੰਦਨ ਸਿੰਘ ਹੁੰਦਾ ਸੀ, ਉਹਦੀ ਤਰਫੋਂ ਸਲਾਮ। ਉਹਨਾਂ ਦੀ ਤਰਫੋਂ ਸਲਾਮ। ਅੱਛਾ, ਤੁਹਾਡੇ ਵੱਡ ਵਡੇਰੇ ਵੀ ਯਾਦ ਕਰਦੇ ਗਏ ਉਹਨਾਂ ਨੂੰ? ਹਾਂਜੀ, ਵੱਡ ਵਡੇਰੇ ਕਰਦੇ ਸੀ ਯਾਦ? ਯਾਰ ਉਹਨਾਂ ਨਾਲ ਤਲਕ ਹੀ ਬੜੇ ਸਾਡੇ। ਅੱਛਾ, ਸਿੱਖਾਂ ਨਾਲ ਤਲਕ ਹੀ ਬੜੇ। ਉਹ ਤੁਹਾਡੇ ਇੱਕ ਹੋਰ ਭਾਈ ਸੀ, ਮੈਨੂੰ ਫਰਾਜ਼ ਦੱਸਣ ਦਿਆ ਸੀ ਕਿ ਉਹ ਵੀ ਬੜਾ ਯਾਦ ਕਰਦਾ ਸੀ ਉਹਨਾਂ ਨੂੰ। ਹਾਂਜੀ, ਉਹ ਮੇਰਾ ਭਾਈ ਸੀ, ਇੱਥੇ ਛੋਟਾ ਸੀ, ਡਾਕਟਰ ਸਲਾਮ ਯਕੂਬ ਸੀ ਨਾਮ ਦਾ। ਮੁਹੰਮਦ ਯਕੂਬ ਫੌਤ ਹੋ ਗਏ। ਠੀਕ ਠੀਕ ਠੀਕ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।